संत जरनैल सिंह जी ने कहा बई जिहड़ा हिंदू मजहब आ वो जात पात नूं मनदा पर साडे विच ये चीज़ नहीं हैगी। साडे धर्म दे विच इस वेले जिहड़े अकाल तख्त साहिब दे जथेदार आ ਉਹ ਉਹਨਾਂ ਵਿੱਚੋਂ ਆ ਜਿਨ੍ਹਾਂ ਨੂੰ ਬ੍ਰਾਹਮਣਵਾਦ ਦੀ ਜਿਹੜੀ ਜਾਤ ਵਰਣ ਦੀ ਵੰਡ ਵਾ, ਜਿਹਨੂੰ ਸਭ ਤੋਂ ਨੀਵੇਂ ਦਰਜੇ ਦਾ ਤੁਸੀਂ ਸ਼ੂਦਰ ਲਿਖਿਆ ਹੋਇਆ ਨਾ, ਉਹਨਾਂ ਸ਼੍ਰੇਣੀਆਂ ਉਹਨਾਂ ਬਰਾਦਰੀਆਂ ਚੋਂ ਅਸੀਂ ਸਭ ਤੋਂ ਜਿਹੜੀ ਸਾਡੇ ਪੰਥ ਦੀ ਵੱਡੀ ਸੀਟ ਆ ਅਕਾਲ ਤਖਤ ਸਾਹਿਬ ਦਾ ਜਥੇਦਾਰ ਉਹ ਬਰਾਜਮਾਨ। ਫੂਲਨ ਦੇਵੀ ਨੂੰ ਡਾਕੂ ਕਹਿ ਕੇ ਬਦਨਾਮ ਕੀਤਾ ਗਿਆ, ਅਸਲ ਵਿੱਚ ਉਹ ਬਾਗੀ ਸੀ ਕਿਉਂਕਿ ਉਹਦੇ ਨਾਲ ਉੱਚ ਸ਼੍ਰੇਣੀ ਸਮਝਣ ਵਾਲੇ ਬ੍ਰਾਹਮਣਵਾਦ ਦੇ ਜਾਤ ਵਰਣ ਦੇ ਵੰਡ ਦੇ ਹਿਸਾਬ ਨਾਲ ਜਿਹੜੇ ਠਾਕਰ ਸੀ ਉਹਨਾਂ ਨੇ ਜ਼ਬਰ ਜਨਾਹ ਕੀਤਾ ਤੇ ਬਿਲਕੁਲ ਅਲਫ ਨਗਨ ਕਰਕੇ ਉਹਨੂੰ ਪਿੰਡ ਦੇ ਖੂਹ ਤੋਂ ਪਾਣੀ ਭਰ ਕੇ ਲਿਆਉਣ ਦਾ ਹੁਕਮ ਦਿੱਤਾ। 2 ਸਾਲ ਦਾ ਬੱਚਾ ਉਹ ਭੱਜ ਕੇ ਵਿਚਾਰਾ ਕਰਨਾਟਕਾ ਦੇ ਵਿੱਚ ਮੰਦਿਰ 'ਚ ਵੜ ਗਿਆ ਤੇ ਕਹਿੰਦੇ ਵੀ 25,000 ਰੁਪਈਆ ਤੁਹਾਡੇ ਪਰਿਵਾਰ ਨੂੰ ਜੁਰਮਾਨਾ ਕੀਤਾ ਜਾਂਦਾ ਹੈ, ਤੁਸੀਂ ਦਲ ਤੋਂ ਗੋਬਿੰਦ ਰਾਮ ਵਰਗਿਆਂ ਨੂੰ ਜਾਂ ਹੋਰ ਕਈਆਂ ਇਹੋ ਜਿਹੇ ਅਫਸਰਾਂ ਨੂੰ ਪੰਪ ਮਾਰਿਆ ਗਿਆ, ਇਹੀ ਕਹਿ ਕੇ ਪੰਪ ਮਾਰਿਆ ਗਿਆ ਕਿ ਇਹ ਸਿੱਖਾਂ ਦੀ ਲਹਿਰ ਨਹੀਂ, ਇਹ ਤਾਂ ਜੱਟਾਂ ਦੀ ਲਹਿਰ ਹੈ। ਸਿੱਖ ਨਜ਼ਰੀਏ ਤੋਂ ਜਾਤ ਵਰਣ ਦੀ ਗੱਲ ਕਰਨੀ ਹੋਈ ਗਲਤ ਹੈ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਵਿੱਚ ਜਿਹੜਾ ਸਿਆਸੀ ਫੇਰ ਬਦਲ ਹੋਇਆ, ਕੈਪਟਨ ਅਮਰਿੰਦਰ ਸਿੰਘ ਦੀ ਮੁੱਖ ਮੰਤਰੀ ਦੇ ਪਦਵੀ ਤੋਂ ਅਹੁਦੇ ਤੋਂ ਪ੍ਰਵਾਨਗੀ ਤੇ ਚਰਨਜੀਤ ਸਿੰਘ ਚੰਨੀ ਇਹ ਮੁੱਖ ਮੰਤਰੀ ਬਣੇ ਆ। ਇਸ ਫੇਰ ਬਦਲ ਦੇ ਨਾਲ ਜਿੱਥੇ ਹੋਰ ਬੜੀਆਂ ਗੱਲਾਂ ਬਾਤਾਂ ਜੁੜੀਆਂ ਨੇ, ਇੱਕ ਬੜੀ ਅਜੀਬ ਤੇ ਗਲਤ ਜੀ ਮੰਦਭਾਗੀ ਜੋ ਮਰਜ਼ੀ ਇਹਨੂੰ ਕਹਿ ਲਈਏ ਚਰਚਾ ਛਿੜਪੀ ਆ ਜਾਤ ਮਜ਼ਹਬ ਦੇ ਬਾਰੇ। ਪੰਜਾਬ ਦੀ ਧਰਤੀ ਹੈ ਜਿਹੜੀ ਉਹ ਸਿੱਖ ਗੁਰੂ ਸਾਹਿਬਾਨ ਦੇ ਕਰਕੇ ਇੱਥੇ ਜਾਤ ਪਾਤ ਦਾ ਉਹੋ ਜਿਹਾ ਅਸਰ ਬਿਲਕੁਲ ਨਹੀਂ ਹੈਗਾ ਜਿਹੋ ਜਿਹਾ ਬਾਕੀ ਭਾਰਤ ਵਿੱਚ ਹੈ। ਅੱਜ ਵੀ ਭਾਰਤ ਦੇ ਜਿਹੜੇ ਪੂਰਬ ਦੇ ਸੂਬੇ ਨੇ, ਯੂਪੀ ਬਿਹਾਰ ਵਾਲੇ ਪਾਸੇ ਬਹੁਤ ਵੱਡੇ ਪੱਧਰ ਤੇ ਜਾਤ ਪਾਤ ਦਾ ਬੋਲਬਾਲਾ ਹੈਗਾ ਤੇ ਜਿਨ੍ਹਾਂ ਦਿਨਾਂ ਦੇ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਸਿੱਖ ਜਗਤ ਵਿੱਚ ਧਰਮ ਯੁੱਧ ਮੋਰਚੇ ਕਰਕੇ ਪੂਰਾ ਦਬਦਬਾ ਸੀ, ਚੜ੍ਹਤ ਸੀਗੀ, ਬੱਲੇ ਬੱਲੇ ਸੀ। ਉਹਨਾਂ ਦਿਨਾਂ ਦੇ ਵਿੱਚ ਦਿੱਲੀ ਤੋਂ ਕੋਈ ਵੱਡਾ ਲੀਡਰ ਸੰਤਾਂ ਕੋਲੇ ਆਇਆ ਤੇ ਹੋਰ ਕਈ ਮਸਲਿਆਂ ਦੇ ਉੱਤੇ ਗੱਲਬਾਤ ਕਰਦਿਆਂ ਕਰਾਉਂਦਿਆਂ ਉਹਨੇ ਜਾਤ ਪਾਤ ਵਾਲੇ ਮਸਲੇ ਤੇ ਜਦੋਂ ਗੱਲ ਕੀਤੀ, ਜਾਂ ਇਉਂ ਕਹੀਏ ਕਿ ਸਿੱਖ ਧਰਮ ਜਿਹੜਾ ਹੈ ਉਹ ਵੱਖਰਾ ਧਰਮ ਆ ਤੇ ਸੰਤ ਜਰਨੈਲ ਸਿੰਘ ਜੀ ਇਹ ਉਹਨੂੰ ਕਹਿ ਰਹੇ ਸੀਗੇ ਵੀ ਅਸੀਂ ਹਿੰਦੂ ਨਹੀਂ ਹੈਗੇ, ਜਿਹੜਾ ਸਾਨੂੰ ਸੰਵਿਧਾਨ 'ਚ ਤੁਸੀਂ ਹਿੰਦੂ ਲਿਖਿਆ ਹੋਇਆ। ਇਸ ਤਰੀਕੇ ਦੀ ਉਸ ਲੀਡਰ ਨਾਲ ਜਿਹੜੀ ਚਰਚਾ ਚੱਲ ਰਹੀ ਸੀਗੀ ਉਹਦੇ ਵਿੱਚ ਆਪਦੇ ਪੱਖ ਨੂੰ ਦ੍ਰਿੜ ਕਰਾਉਣ ਲਈ ਜਦੋਂ ਉਸ ਲੀਡਰ ਨੇ ਇਹ ਗੱਲ ਕੀਤੀ ਵੀ ਸਿੱਖ ਜਿਹੜੇ ਨੇ ਉਹ ਹਿੰਦੂ ਤੋਂ ਕਿਵੇਂ ਵੱਖਰੇ ਆ, ਤਾਂ ਸਾਡੇ ਸਾਹਮਣੇ ਉਸ ਗੱਲ ਦਾ ਰਿਕਾਰਡ ਪਿਆ ਜਿਹਦੇ ਵਿੱਚ ਸੰਤ ਜਰਨੈਲ ਸਿੰਘ ਜੀ ਨੇ ਕਿਹਾ ਬਈ ਜਿਹੜਾ ਹਿੰਦੂ ਮਜ਼ਹਬ ਆ ਉਹ ਜਾਤ ਪਾਤ ਨੂੰ ਮੰਨਦਾ ਪਰ ਸਾਡੇ ਵਿੱਚ ਇਹ ਚੀਜ਼ ਨਹੀਂ ਹੈਗੀ। ਸਾਡੇ ਧਰਮ ਦੇ ਵਿੱਚ ਇਸ ਵੇਲੇ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਆ ਉਹ ਉਹਨਾਂ ਵਿੱਚੋਂ ਆ ਜਿਨ੍ਹਾਂ ਨੂੰ ਬ੍ਰਾਹਮਣਵਾਦ ਦੀ ਜਿਹੜੀ ਜਾਤ ਵਰਣ ਦੀ ਵੰਡ ਵਾ, ਜਿਹਨੂੰ ਸਭ ਤੋਂ ਨੀਵੇਂ ਦਰਜੇ ਦਾ ਤੁਸੀਂ ਸ਼ੂਦਰ ਲਿਖਿਆ ਹੋਇਆ ਨਾ, ਉਹਨਾਂ ਸ਼੍ਰੇਣੀਆਂ ਉਹਨਾਂ ਬਰਾਦਰੀਆਂ ਚੋਂ ਅਸੀਂ ਸਭ ਤੋਂ ਜਿਹੜੀ ਸਾਡੇ ਪੰਥ ਦੀ ਵੱਡੀ ਸੀਟ ਆ ਅਕਾਲ ਤਖਤ ਸਾਹਿਬ ਦਾ ਜਥੇਦਾਰ ਉਹ ਬਰਾਜਮਾਨ। ਤੇ ਇਹ ਗੱਲ ਇੱਥੇ ਕਰਨ ਦੇ ਨਾਲ ਨਾਲ ਮੈਂ ਇੱਕ ਗੱਲ ਹੋਰ ਚੇਤੇ ਕਰਾਉਣੀ ਚਾਹੁੰਦਾ ਆਪਣੇ ਸਰੋਤਿਆਂ ਨੂੰ, ਦਰਸ਼ਕਾਂ ਵੀਰਾਂ ਨੂੰ, ਵੀ ਜਿਨ੍ਹਾਂ ਦਿਨਾਂ ਦੇ ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਇਹ ਗੱਲ ਕਹਿ ਕੇ ਖਾਲਸਾ ਪੰਥ ਦਾ ਸਭ ਤੋਂ ਉੱਚਾ ਸੁੱਚਾ ਜਿਹੜਾ ਪੱਖ ਵਾ ਉਹ ਦੱਸ ਰਹੇ ਸੀਗੇ, ਕਿਉਂਕਿ ਬ੍ਰਾਹਮਣਵਾਦ ਨਾਲੋਂ ਜਾਂ ਹਿੰਦੂਇਜ਼ਮ ਨਾਲੋਂ ਸਿੱਖ ਇਜ਼ਮ ਦਾ ਸਭ ਤੋਂ ਵੱਡਾ ਫਰਕ ਹੀ ਇਹ ਹੈ ਕਿ ਅਸੀਂ ਜਾਤ ਵਰਣ ਦੀਆਂ ਵੰਡੀਆਂ ਨੂੰ ਨਹੀਂ ਮੰਨਦੇ। ਉਹਨਾਂ ਦਿਨਾਂ ਦੇ ਵਿੱਚ ਜਦੋਂ ਇਹ ਚਰਚਾ ਹੋ ਰਹੀ ਸੀ ਦੋਨਾਂ ਆਗੂਆਂ ਦੇ ਵਿੱਚ, ਉਸ ਭਾਰਤੀ ਆਗੂ ਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਦੇ ਵਿਚਾਲੇ, ਉਹਨਾਂ ਪਲਾਂ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਹੀ ਫੂਲਨ ਦੇਵੀ ਜਿਹੜੀ ਸੀ ਉਹਦੀ ਬੜੀ ਚਰਚਾ ਹੋ ਰਹੀ ਸੀ। ਤੇ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਫੂਲਨ ਦੇਵੀ ਨੂੰ ਡਾਕੂ ਕਹਿ ਕੇ ਬਦਨਾਮ ਕੀਤਾ ਗਿਆ, ਅਸਲ ਵਿੱਚ ਉਹ ਬਾਗੀ ਸੀ
क्योंकि ਉਹਦੇ ਨਾਲ ਉੱਚ ਸ਼੍ਰੇਣੀ ਸਮਝਣ ਵਾਲੇ ਬ੍ਰਾਹਮਣਵਾਦ ਦੇ ਜਾਤ ਵਰਣ ਦੇ ਵੰਡ ਦੇ ਹਿਸਾਬ ਨਾਲ ਜਿਹੜੇ ਠਾਕਰ ਸੀ ਉਹਨਾਂ ਨੇ ਜ਼ਬਰ ਜਨਾਹ ਕੀਤਾ ਤੇ ਬਿਲਕੁਲ ਅਲਫ ਨਗਨ ਕਰਕੇ ਉਹਨੂੰ ਪਿੰਡ ਦੇ ਖੂਹ ਤੋਂ ਪਾਣੀ ਭਰ ਕੇ ਲਿਆਉਣ ਦਾ ਹੁਕਮ ਦਿੱਤਾ। ਉਹਨੂੰ ਬੇਹੱਦ ਜਲੀਲ ਕੀਤਾ ਗਿਆ। ਫਿਰ ਉਹਨੇ ਹਥਿਆਰ ਚੱਕ ਲਏ ਤੇ ਇੱਕੋ ਵੇਲੇ 21 ਠਾਕਰ ਜਿਹੜੇ ਸੀ ਬਰਾਦਰੀ ਦੇ ਉਹਨਾਂ ਲੋਕਾਂ ਦਾ ਉਹਨੇ ਕਤਲ ਕਰਤਾ। ਤੇ ਉਸ ਤੋਂ ਬਾਅਦ ਉਹਨੂੰ ਡਾਕੂ ਕਹਿਣ ਲੱਗ ਪਏ। ਡਾਕੇ ਵੀ ਮਾਰੇ, ਹਥਿਆਰਬੰਦ ਹੋ ਕੇ ਉਹਨੇ ਬਦਲੇ ਲਏ। ਉਹ ਸਮਾਜ ਦੇ ਉਸ ਜਾਤ ਵਰਣ ਦੀ ਵਿਵਸਥਾ ਜਾਂ ਔਰਤ ਜਾਤੀ ਪ੍ਰਤੀ ਜਿਹੜੀ ਬ੍ਰਾਹਮਣਵਾਦ ਦੀ ਭੈੜੀ ਤੇ ਨੀਵੇਂ ਦਰਜੇ ਦੀ ਬਿਰਤੀ ਆ ਉਹਦਾ ਸ਼ਿਕਾਰ ਹੋਈ ਇੱਕ ਔਰਤ ਸੀ ਜਿਹਨੇ ਹਥਿਆਰਬੰਦ ਹੋ ਕੇ ਉਸ ਸਾਰੇ ਕਾਸੇ ਦੇ ਖਿਲਾਫ ਜਿਹੜਾ ਹੈਗਾ ਆਪਦਾ ਅੰਦਰਲਾ ਗੁੱਸਾ ਕੱਢਿਆ। ਤੇ ਪਿੱਛੇ ਜੇ ਇੱਕ ਲਿਖਤ ਪੜ੍ਹਨ ਵਿੱਚ ਆਈ ਜਿਹਦੇ ਵਿੱਚ ਇਹ ਦੱਸਿਆ ਹੋਇਆ ਸੀ ਕਿ ਫੂਲਨ ਦੇਵੀ ਸਿੱਖ ਸਰਦਾਰਾਂ ਦੀ ਬੜੀ ਕਦਰਦਾਨ ਸੀ ਤੇ ਉਹਨੇ ਕੋਈ ਟਰੱਕ ਵਗੈਰਾ ਰੋਕਿਆ ਜਦੋਂ ਗੁਰੂ ਨੇ ਉਹਨਾਂ ਦੇ ਨੇ ਤਾਂ ਉਹਦੇ ਬੰਦਿਆਂ ਨੇ ਦੱਸਿਆ ਜਾਂ ਉਹਨੂੰ ਦੇਖਣ ਨੂੰ ਮਿਲਿਆ ਵੀ ਕੋਈ ਸਰਦਾਰ ਆ ਤਾਂ ਉਹਨੇ ਉਹਨੂੰ ਪਿਆਰ ਸਤਿਕਾਰ ਦੇ ਨਾਲ ਅਦਬ ਨਾਲ ਤੋਰਿਆ। ਇਹ ਜਿਹੜੀ ਸਾਡੀ ਪੱਗ ਦਾੜੀ ਵਾਲੀ ਦਿੱਖ ਵਾ ਇਹ ਸਾਰੇ ਭਾਰਤ ਵਿੱਚ ਜਾਂ ਦੁਨੀਆ ਭਰ ਦੇ ਵਿੱਚ ਇਸ ਗੱਲ ਹੀ ਜਾਣੀ ਜਾਂਦੀ ਆ ਕਿ ਅਸੀਂ ਸਿੱਖ ਕਦਰਾਂ ਕੀਮਤਾਂ ਦੇ ਧਾਰਨੀ ਆ। ਤੇ ਸਿੱਖ ਕਦਰਾਂ ਕੀਮਤਾਂ ਦੇ ਧਾਰਨੀ ਜਿਹੜੇ ਨੇ ਉਹ ਗੁਰੂ ਕੇ ਲੰਗਰ ਵਿੱਚ ਜਾਂ ਹੋਰਨਾਂ ਚੀਜ਼ਾਂ ਦੇ ਵਿੱਚ ਜਦੋਂ ਅਸੀਂ ਬਗੈਰ ਕਿਸੇ ਵਿਤਕਰੇ ਤੋਂ ਹਰੇਕ ਨੂੰ ਜਿਹੜਾ ਗੁਰੂ ਕਾ ਲੰਗਰ ਤੇ ਹੋਰ ਚੀਜ਼ਾਂ ਵਰਤਾਉਂਦੇ ਆ, ਵੰਡਦੇ ਛਕਦੇ ਆ, ਉਹ ਜਿਹੜੀ ਚੀਜ਼ ਆ ਉਹਦਾ ਇਸ ਭਾਈਚਾਰੇ ਤੇ ਸਮਾਜ ਦੇ ਉੱਤੇ ਬੜਾ ਚੰਗਾ ਅਸਰ ਪੈਂਦਾ। ਜਿਹੜੇ ਲੋਕ ਇਸ ਦਾਤ ਤੋਂ ਵਾਂਝੇ ਆ ਨਾ, ਜਿਨ੍ਹਾਂ ਨੂੰ ਇਹ ਚੀਜ਼ ਨਹੀਂ ਮਿਲੀ ਹੋਈ ਵਿਰਸੇ 'ਚ ਕਿ ਬਗੈਰ ਕਿਸੇ ਦੀ ਜਾਤ ਗੋਤ ਪਛਾਣੇ ਤੁਸੀਂ ਪ੍ਰਸ਼ਾਦਾ ਪਾਣੀ ਦੀ ਜਾਂ ਸੇਵਾ ਕਰਦੇ ਆ, ਇਹ ਉਹਨਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਭਾਈਚਾਰਿਆਂ ਕੋਲੇ ਇਹ ਚੀਜ਼ ਹੈ ਨਹੀਂ। ਬੜੇ ਇਹੋ ਜਿਹੇ ਲੋਕ ਹੋਣਗੇ ਇਸ ਵੇਲੇ ਵੀ ਜਿਹੜੇ 2021 ਦੇ ਵਿੱਚ ਵੀ ਇਸ ਗੱਲ ਤੋਂ ਹੈਰਾਨ ਹੋ ਸਕਦੇ ਆ ਕਿ ਪੰਜਾਬ ਦੇ ਵਿੱਚ ਕਿਸੇ ਨੂੰ ਜਾਤ ਗੋਤ ਨਹੀਂ ਪੁੱਛੀ ਜਾਂਦੀ। ਯੂਪੀ ਬਿਹਾਰ ਦੇ ਵਿੱਚ ਜਾਂ ਭਾਰਤ ਦੇ ਹੋਰਨਾਂ ਕੋਨਿਆਂ ਦੇ ਵਿੱਚ ਇਸ ਬਿਮਾਰੀ ਕਰਕੇ ਬਹੁਤ ਭਿਆਨਕ ਜਿਹੜੀ ਦਸ਼ਾ ਮਨੁੱਖਤਾ ਦੀ ਹੋਈ ਹੈ। ਤੇ ਕਹਿਣ ਸੁਣਨ ਵਾਲੀਆਂ ਗੱਲਾਂ ਜਿਹੜੀਆਂ ਨੇ ਜੇ ਕਿਤੇ ਉਹ ਦੇਖੀਆਂ ਜਾਣ ਇੰਨੇ ਭਿਆਨਕ, ਇੰਨੇ ਗਲਤ, ਇੰਨੇ ਭੈੜੇ ਜਿਹੜੇ ਬਈ ਕੱਲ ਪਰਸੋਂ ਇੱਕ ਘਟਨਾ ਵਾਪਰੀ ਆ ਜਿਹਦੀ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਬੜੀ ਚਰਚਾ ਹੋ ਰਹੀ ਆ। ਕਿਸੇ ਮੰਦਿਰ ਦੇ ਵਿੱਚ ਕੋਈ ਮੀਂਹ ਕਣੀ ਦਾ ਟਾਈਮ ਸੀ ਤੇ ਕੋਈ ਨਿਆਣਾ ਅੰਦਰ ਵੜ ਗਿਆ। ਉਹ ਬੱਚੇ ਨੂੰ ਕੁਝ ਪਤਾ ਨਹੀਂ ਬਈ ਇਹ ਮੰਦਿਰ ਵਿੱਚ ਜਾਣ ਨਾਲ ਕੀ ਭਾਣੇ ਵਾਪਰ ਜਾਣੇ ਆ। ਪਰ ਅੱਜ ਜਦੋਂ ਸਾਰੇ ਸੋਸ਼ਲ ਮੀਡੀਆ ਉੱਤੇ ਇਸ ਖਬਰ ਦੀ ਚਰਚਾ ਹੋ ਰਹੀ ਆ ਤਾਂ ਹਰੇਕ ਜਿਹੜਾ ਮਨੁੱਖ ਵਾ, ਜਿਹੜਾ ਸੰਵੇਦਨਸ਼ੀਲ ਮਨੁੱਖ ਆ, ਉਹਦਾ ਦਿਲ ਰੋਣ ਹੱਕਾ ਹੋ ਜਾਂਦਾ ਕਿ ਕਿੰਨੀ ਭੈੜੀ, ਘਟੀਆ ਤੇ ਨੀਚ ਦਰਜੇ ਦੀ ਬਿਰਤੀ ਹੈ ਕਿ 2 ਸਾਲ ਦਾ ਬੱਚਾ ਉਹ ਭੱਜ ਕੇ ਵਿਚਾਰਾ ਕਰਨਾਟਕਾ ਦੇ ਵਿੱਚ ਮੰਦਿਰ 'ਚ ਵੜ ਗਿਆ ਤੇ ਕਹਿੰਦੇ ਵੀ 25,000 ਰੁਪਈਆ ਤੁਹਾਡੇ ਪਰਿਵਾਰ ਨੂੰ ਜੁਰਮਾਨਾ ਕੀਤਾ ਜਾਂਦਾ ਹੈ, ਤੁਸੀਂ ਦਲ ਤੋਂ ਤੇ ਤੁਸੀਂ ਇਸ ਮੰਦਿਰ ਨੂੰ ਭੇਟ ਦਿੱਤਾ ਹੈਗਾ ਤੇ ਹੁਣ ਮੰਦਿਰ ਦਾ ਸ਼ੁੱਧੀਕਰਨ ਕਰਨ ਦੇ ਲਈ ਜਿਹੜੇ ਅਸੀਂ ਉੱਚ ਜਾਤੀ ਲੋਕ ਆ ਤੁਹਾਨੂੰ 25,000 ਰੁਪਈਏ ਦਾ ਦੰਡ ਲਾਉਂਦੇ ਆ ਕਿਉਂਕਿ ਇਸ ਸਾਰੇ ਮੰਦਿਰ ਨੂੰ ਹੁਣ ਅਸੀਂ ਪਿਊਰੀਫਾਈ ਕਰਨਾ, ਇਹਨੂੰ ਅਸੀਂ ਸ਼ੁੱਧ ਕਰਨਾ। ਹੁਣ ਤੁਸੀਂ ਇਹ ਦੇਖੋ ਵੀ ਜਿਹੜਾ 2 ਸਾਲ ਦਾ ਨਿਆਣਾ, ਉਹਨੂੰ ਵਿਚਾਰੇ ਨੂੰ ਕੀ ਪਤਾ ਕਿ ਮੇਰੀ ਜਾਤ ਕਿਹੜੀ ਆ ਜਾਂ ਮੇਰੇ ਮਾਪਿਆਂ ਨੂੰ ਇਸ ਮੰਦਿਰ 'ਚ ਜਾਣ ਕਿਉਂ ਨਹੀਂ ਦਿੱਤਾ ਜਾਂਦਾ। ਤੇ ਉਹ ਕਰਨਾਟਕਾ ਦੇ ਮੀਆਂਪੁਰ ਪਿੰਡ, ਜ਼ਿਲ੍ਹਾ ਭੋਪਾਲ ਦੇ ਵਿੱਚ ਉਸ ਬੱਚੇ ਨੇ ਮੀਂਹ ਪੈਂਦਾ ਸੀ ਤੇ ਭੱਜ ਕੇ ਅੰਦਰ ਵੜ ਗਿਆ ਤੇ ਉਸ ਬੱਚੇ ਨਾਲ ਜੋ ਕੁਝ ਉਹਨੇ ਇਹ ਝਟਕਾ ਜਿਹੜਾ, ਕਿਉਂਕਿ ਜਿਉਂ-ਜਿਉਂ ਉਹਦੀ ਉਮਰ ਵੱਡੀ ਹੋਣੀ ਹੈ, ਉਹ ਇਸ ਸਮਾਜ ਨੂੰ, ਇਸ ਮੁਲਕ ਨੂੰ, ਇਸ ਧਰਤੀ ਨੂੰ, ਇਸ ਭਾਈਚਾਰੇ ਨੂੰ ਕਿੰਨਾ ਚੰਗਾ ਸਮਝ ਸਕਦਾ। ਤੇ ਜੇ ਇਹੋ ਜਿਹੇ
लोग आपदे आप नूं महान ते बड़े कहंदे आ भी असीं बड़े घैंट आ ते बड़े तोप आ बड़े बंब आ, तां फिੱਟੇ ਮੂੰਹ ਇਹੋ ਜਿਹੇ समाज दे ਜਿਹੜਾ 2 साल ਦੇ ਨਿਆਣੇ ਨੂੰ ਪੁੱਛ ਰਿਹਾ ਕਿ ਤੇਰੀ ਜਾਤ ਕਿਹੜੀ ਹੈ। ਹੁਣ ਇੱਕ ਪਾਸੇ ਤਾਂ ਇਹ ਭਾਰਤ ਆ, ਮੇਰਾ ਦੇਸ਼ ਮਹਾਨ ਜਿਹਨੂੰ ਕਿਹਾ ਜਾਂਦਾ। ਇਸ ਭਾਰਤ ਦੇ ਕੋਨੇ-ਕੋਨੇ 'ਚ ਬੱਚਿਆਂ ਉੱਤੇ, ਲੋਕਾਂ ਉੱਤੇ, ਕਿਸੇ ਨੂੰ ਕਹਿੰਦੇ ਆ ਤੂੰ ਘੋੜੀ ਤੇ ਕਿਉਂ ਚੜਿਆ ਵਿਆਹ ਵਾਲੇ ਦਿਨ, ਕਿਸੇ ਨੂੰ ਕਹਿੰਦੇ ਆ ਤੁਸੀਂ ਢੋਲ ਵਜਾ ਕੇ ਨਹੀਂ ਜਾ ਸਕਦੇ, ਤੇ ਹਰ ਸੰਭਵ ਤਰੀਕੇ ਨਾਲ ਲੋਕਾਂ ਨੂੰ ਜਲੀਲ ਕੀਤਾ ਜਾਂਦਾ ਸਾਰੇ ਭਾਰਤ ਵਿੱਚ, ਉਹਦੀ ਜਾਤ ਕਰਕੇ, ਉਹਦੀ ਵਰਣ ਕਰਕੇ। ਔਰ ਸਾਰੇ ਭਾਰਤ ਵਿੱਚੋਂ ਜਿਹੜਾ ਪੰਜਾਬ ਆ, ਇਹ ਇੱਕ ਇਹੋ ਜਿਹਾ ਖਿੱਤਾ ਆ ਜਿੱਥੇ ਜਾਤ ਵਰਣ ਦੀ ਉਹੋ ਜਿਹੀ ਜ਼ਹਿਰੀਲੀ ਜਿਹੜੀ ਡੰਗ ਵਾ ਉਹ ਨਹੀਂ ਹੈਗਾ। ਇੱਥੇ ਭਾਰਤ ਦੇ ਵਿੱਚ ਸਾਰੇ ਦੇ ਵਿੱਚੋਂ ਸਭ ਤੋਂ ਵੱਧ ਇੱਕੋ ਇੱਕ ਖਿੱਤਾ ਆ ਭਾਰਤ ਦੇ ਵਿੱਚ, ਪੰਜਾਬ, ਜਿਹੜਾ ਦੇਸ਼ ਪੰਜਾਬ ਕਹਿ ਕੇ ਜਦੋਂ ਅਸੀਂ ਚੇਤੇ ਕਰਦੇ ਆ ਤਾਂ ਅੱਜ ਇਹ ਗੱਲ ਹੋਰ ਵੀ ਜ਼ਿਆਦਾ ਵਧੀਆ ਲੱਗਦੀ ਆ ਕਿ ਇਹ ਗੁਰੂ ਸਾਹਿਬਾਨ ਦੇ ਕਰਕੇ ਹੈ, ਸਿੱਖ ਧਰਮ ਕਰਕੇ ਆ ਕਿ ਇੱਥੇ ਜਾਤ ਪਾਤ ਦਾ ਉਹ ਜਿਹਾ ਜ਼ਹਿਰ ਨਹੀਂ ਹੈਗਾ। ਜੇ ਖਾਲਿਸਤਾਨ ਬਣ ਜਾਵੇ, ਆ ਜਿਹੜੀ ਮਾੜੀ ਮੋਟੀ ਸਾਡੇ 'ਚ ਇਹ ਬਿਮਾਰੀ ਆ ਬੜੀ ਆ, ਅਸੀਂ ਇਹ ਵੀ ਦੂਰ ਕਰ ਸਕਦੇ ਆ। ਪਰ ਕਿਉਂਕਿ ਗੁਲਾਮੀ ਦੇ ਦੌਰ ਦੇ ਵਿੱਚ ਭਾਰਤੀ ਹਕੂਮਤੀ ਤੰਤਰ ਬੜੇ ਸਲੀਕੇ ਨਾਲ, ਬੜੇ ਤਰੀਕੇ ਨਾਲ, ਬੜੇ ਅੰਦਾਜ਼ ਨਾਲ ਇਹ ਸਾਰੀਆਂ ਚੀਜ਼ਾਂ ਦੁਬਾਰਾ ਇੰਜੈਕਟ ਕਰ ਰਿਹਾ ਸਿੱਖ ਧਰਮ ਦੇ ਵਿੱਚ, ਸਿੱਖ ਸਮਾਜ ਦੇ ਵਿੱਚ, ਜਿਹਦੇ ਕਰਕੇ ਕਈ ਵਰਤਾਰੇ ਜਿਹੜੇ ਆ ਉਹ ਸਾਡੇ ਸਾਹਮਣੇ ਆ ਕੇ ਖੜੇ ਹੋ ਜਾਂਦੇ ਆ। ਜਦੋਂ ਨਰਕਧਾਰੀਆਂ ਦਾ ਪਖੰਡ ਵਧਿਆ ਫੈਲਿਆ, ਉਦੋਂ ਇਹ ਗੱਲ ਆਖੀ ਗਈ ਕਿ ਸਮਾਜ ਦੇ ਜਿਹੜੇ ਪਛੜੇ ਹੋਏ ਵਰਗ ਨੇ ਉਹਨਾਂ ਨੂੰ ਨਰਕਧਾਰੀਆਂ ਨੇ ਪਟ ਲਿਆ, ਉਹਨਾਂ ਨੇ ਲੋਭ ਲਾਲਚ ਦੇ ਕੇ ਉਹਨਾਂ ਦੀ ਐਕਸਪਲੋਇਟੇਸ਼ਨ ਕੀਤੀ, ਸ਼ੋਸ਼ਣ ਕੀਤਾ ਤੇ ਉਹਨਾਂ ਨੂੰ ਆਪਦੇ ਜਾਲ ਵਿੱਚ ਫਸਾ ਲਿਆ ਤੇ ਉਹਨਾਂ ਨੂੰ ਸਿੱਖ ਬਣਨ ਤੋਂ ਰੋਕ ਦਿੱਤਾ। ਦੂਜੀ ਵਾਰ ਜਦੋਂ ਚਰਚਾ ਹੋਈ ਭਨਿਆਰੇ ਵਾਲੇ ਦੇ ਫਨੋਮਨੇ ਮੌਕੇ ਕਿ ਜੀ ਭਨਿਆਰੇ ਵਾਲੇ ਨੇ ਉਹ ਸਾਰੇ ਲੋਕ ਜਿਨ੍ਹਾਂ ਨੂੰ ਬ੍ਰਾਹਮਣਵਾਦ ਦਲਿਤ ਕਹਿੰਦਾ ਹੈ, ਉਹਨਾਂ ਨੂੰ ਬਰਗਲਾ ਲਿਆ। ਤੀਜੀ ਵਾਰ ਇਹੀ ਚੀਜ਼ ਡੇਰਾ ਸਰਸੇ ਦੇ ਪਖੰਡ ਮੌਕੇ ਖੁੱਲੀ। ਖਾੜਕੂਵਾਦ ਦੌਰਾਨ ਸਾਨੂੰ ਕੁਝ ਇਹੋ ਜਿਹੇ ਤਜਰਬੇ ਵੀ ਹੋਏ ਹੈ, ਜਦੋਂ ਜਿਹੜੇ ਪੁਲਿਸ ਅਫਸਰ ਸੀ ਉਹਨਾਂ ਨੂੰ ਇਹ ਸਮਝਾਇਆ ਗਿਆ ਕਿ ਤੁਸੀਂ ਜੇਕਰ ਦਲਿਤ ਹੋ, ਤੁਸੀਂ ਜੇਕਰ ਸਿੱਖ ਨਹੀਂ ਹੋ ਜਾਂ ਖਾਸ ਤੌਰ ਤੇ ਜੱਟ ਨਹੀਂ ਹੋ, ਤਾਂ ਇਹ ਲਹਿਰ ਨੂੰ ਕੁਚਲਣਾ ਤੁਹਾਡੇ ਲਈ ਬੜਾ ਜ਼ਰੂਰੀ ਆ, ਕਿਉਂਕਿ ਇਹ ਤਾਂ ਜੱਟਾਂ ਦਾ ਦੇਸ਼ ਬਣਨ ਲੱਗਿਆ, ਖਾਲਿਸਤਾਨ ਨਹੀਂ, ਇਹ ਤਾਂ ਜੱਟਾਂ ਦਾ ਮੁਲਕ ਬਣਨ ਲੱਗਿਆ। ਜੱਟਾਂ ਦੇ ਮੁੰਡੇ ਸਾਰੇ ਖਾਲਿਸਤਾਨੀ ਖਾੜਕੂ ਬਣੇ ਹੋਏ ਨੇ। ਇਹ ਸਾਰੀਆਂ ਜਿਹੜੀਆਂ ਗੱਲਾਂ ਨੇ, ਦੱਸਣ ਦਾ ਭਾਵ ਇਹ ਹੈਗਾ ਕਿ ਬਿਮਾਰੀ ਜਿਹੜੀ ਆ ਉਹਨੂੰ ਭਾਰਤੀ ਹਕੂਮਤੀ ਤੰਤਰ ਦੀ ਪੂਰੀ ਸ਼ਹਿ ਆ। ਜੇ ਪੁਲਿਸ ਵਾਲਿਆਂ ਨੂੰ ਇਹ ਗੁੰਮਰਾਹ ਕੀਤਾ ਗਿਆ ਜਾਂ ਕਰਾਹੇ ਪਾਇਆ ਗਿਆ ਕਿ ਇਹ ਤਾਂ ਜੀ ਜੱਟਾਂ ਦੀ ਲਹਿਰ ਆ ਤੇ ਤੁਸੀਂ ਇਹਨੂੰ ਕੁਚਲੋ, ਕਿਉਂਕਿ ਜਦੋਂ ਗੋਬਿੰਦ ਰਾਮ ਵਰਗਿਆਂ ਨੂੰ ਜਾਂ ਹੋਰ ਕਈਆਂ ਇਹੋ ਜਿਹੇ ਅਫਸਰਾਂ ਨੂੰ ਪੰਪ ਮਾਰਿਆ ਗਿਆ, ਇਹੀ ਕਹਿ ਕੇ ਪੰਪ ਮਾਰਿਆ ਗਿਆ ਕਿ ਇਹ ਸਿੱਖਾਂ ਦੀ ਲਹਿਰ ਨਹੀਂ, ਇਹ ਤਾਂ ਜੱਟਾਂ ਦੀ ਲਹਿਰ ਆ। ਇਵੇਂ ਹੀ ਜਿਹੜੇ ਆਹ ਡੇਰੇ ਨੇ, ਨਰਕਧਾਰੀਏ ਨਿਰੰਕਾਰੀ ਹੋਣ, ਨਕਲੀ ਨਿਰੰਕਾਰੀ, ਜਾਂ ਭਨਿਆਰੇ ਵਾਲਾ ਹੋਵੇ ਜਾਂ ਡੇਰਾ ਸਰਸਾ ਹੋਵੇ, ਇਹਨਾਂ ਸਾਰਿਆਂ ਦੀਆਂ ਵੀ ਜਿਹੜੀਆਂ ਨੇ ਜੜ੍ਹਾਂ ਉਹ ਉਸ ਹਿੰਦੂ ਸਾਮਰਾਜ ਦੇ ਉਸ ਹਕੂਮਤੀ ਸਿਸਟਮ ਨਾਲ ਜਾ ਕੇ ਜੁੜਦੀਆਂ ਨੇ ਜਿਹਦਾ ਨਿਸ਼ਾਨਾ ਸਿੱਖੀ ਦਾ ਬੇੜਾ ਗਰਕ ਕਰਕੇ ਸਿੱਖੀ ਦਾ ਬ੍ਰਾਹਮਣੀਕਰਨ ਕਰਨਾ। ਸਿੱਖੀ ਦਾ ਬ੍ਰਾਹਮਣੀਕਰਨ ਕਰਨ ਦੇ ਜਿੱਥੇ ਹੋਰ ਬਹੁਤ ਸਾਰੇ ਢੰਗ ਤਰੀਕੇ ਨੇ, ਉੱਥੇ ਇਹ ਵੀ ਆ ਕਿ ਜਾਤ ਵਰਣ ਦੀ ਕਥਾ ਕਹਾਣੀ ਜਿਹੜੀ ਆ ਦੁਆਰਾ ਇਹਨਾਂ ਸਿੱਖਾਂ ਚੋਂ ਬਾੜੀ ਜਾਵੇ। ਹੁਣ ਅਕਸਰ ਹੀ ਇਹੋ ਜਿਹੀਆਂ ਖਬਰਾਂ, ਇਹੋ ਜਿਹੇ ਵਰਤਾਰੇ ਸਾਡੇ ਸਾਹਮਣੇ ਆਉਂਦੇ ਆ ਕਿ ਲਓ ਜੀ ਫਲਾਨੇ ਥਾਂ ਦੇ ਉੱਤੇ ਜਾਤ ਦੇ ਆਧਾਰ ਤੇ ਗੁਰਦੁਆਰਾ ਬਣ ਗਿਆ, ਫਲਾਨੇ ਥਾਂ ਤੇ ਜਾਤ ਦੇ ਆਧਾਰ ਤੇ ਅੰਮ੍ਰਿਤ ਛਕਾਉਣ ਵੇਲੇ ਵਿਤਕਰਾ ਹੋਇਆ, ਫਲਾਨੇ ਥਾਂ ਤੇ ਗੁਰੂ ਘਰ ਲੰਗਰ ਛਕਾਉਣ ਮੌਕੇ ਵਿਤਕਰਾ ਹੋਇਆ। ਇਹ ਜਿਹੜੀਆਂ ਗੜਬੜਾਂ ਨੇ, ਇਹਨਾਂ ਦਾ ਨੋਟਿਸ ਲੈ ਕੇ ਇਹਨਾਂ ਦੇ ਖਿਲਾਫ ਖਾਲਸਾ ਪੰਥ ਨੂੰ ਸਿੱਖ ਇਨਕਲਾਬ ਦੀ ਦੁਬਾਰਾ ਜਿਹੜੀ ਪੁਨਰ ਸਰਜੀਤੀ ਆ ਉਹ ਕਰਨੀ ਪੈਣੀ ਹੈ। ਅਜੇ ਬਿਮਾਰੀ ਭਾਵੇਂ ਉਨੀ ਨਹੀਂ ਵਧੀ, ਪਰ ਇਹ ਜਿੰਨੀਆਂ ਕਿ ਗੱਲਾਂ ਹੋ ਰਹੀਆਂ ਨੇ ਇਹ ਵੀ ਹੋਣੀਆਂ ਨਹੀਂ ਚਾਹੀਦੀਆਂ। ਕਿਸੇ ਵੀ ਸ਼ਖਸ ਨੂੰ ਇਹ ਗੱਲ ਕਹਿਣ ਦਾ ਮੌਕਾ ਨਹੀਂ ਮਿਲਣਾ ਚਾਹੀਦਾ ਕਿ ਸਿੱਖ ਧਰਮ ਦੇ ਵਿੱਚ ਹੁੰਦਿਆਂ ਵੀ ਮੇਰੇ ਨਾਲ ਡਿਸਕ੍ਰਿਮੀਨੇਸ਼ਨ ਹੋਈ ਆ, ਮੇਰੇ ਨਾਲ ਵਿਤਕਰਾ ਹੋਇਆ। ਜਿਹੜੇ ਲੋਕ, ਜਿਹੜੇ ਵੀ ਸੰਸਥਾਵਾਂ ਜਾਂ ਜਿਹੜੇ ਫਨੋਮਨੇ ਵਰਤਾਰੇ
सिखां दे मनां विच इहो जिहे विचार भरदे आ कि जात वरण बड़ी वधिया गल आ, फलानी जात उच्ची आ फलानी नीवी आ, वो सारे सिक्खी दे दुश्मन ने, गुरु नानक पातशाह दे वैरी ने वो लोग। ते मालवे दे विच पंजाब दे विच इहो जिहे ठाठां ते डेरे वालियां दा बड़ा रुझान आ, ਜਿਹੜੇ ਪੁੱਛਦੇ ਆ ਕਿ ਭਾਈ ਤੇਰੀ ਜਾਤ ਬਰਾਦਰੀ ਕੀ ਆ, ਤੇ ਫਿਰ ਉਹਦਾ ਪ੍ਰਸ਼ਾਦ ਲੈਂਦੇ ਆ ਜਾਂ ਭਾਂਡੇ ਅੱਡ ਰੱਖਦੇ ਆ ਕਿ ਜੀ ਫਲਾਨੀ ਬਰਾਦਰੀ ਦੇ ਭਾਂਡੇ ਅੱਡ ਨੇ। ਤੇ ਇੱਧਰ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਇੱਕ ਠਾਠ, ਉੱਥੇ ਇੱਕ ਜੁਝਾਰੂ ਸਿੰਘ ਜਿਹੜਾ, ਉਹਦੀ ਕਹਾਣੀ ਇਸ ਤਰ੍ਹਾਂ ਦੀ ਆ ਕਿ ਉਹਦੇ ਘਰੇ ਬੱਚਾ ਹੋਇਆ, ਬੇਟਾ ਹੋਇਆ, ਉਹ ਕਿਤੇ ਬਰਫੀ ਦਾ ਡੱਬਾ ਲੈ ਕੇ ਸਾਰੇ ਗੁਰਦੁਆਰਾ ਸਾਹਿਬਾਨ ਜਿਹੜੇ ਨੇੜੇ ਤੇੜੇ ਸੀ ਨਗਰ ਦੇ, ਉੱਥੇ ਡੱਬੇ ਜਿਹੜੇ ਸੀਗੇ ਬਰਫੀ ਦੇ ਲੈ ਕੇ ਆਇਆ, ਮੱਥਾ ਟੇਕ ਕੇ ਆਇਆ ਵੀ ਸੰਗਤ 'ਚ ਵੰਡੇ ਜਾਣ ਲੱਡੂ। ਜਦੋਂ ਉਹ ਨੇੜੇ ਨਵੀਂ ਠਾਠ ਬਣੀ ਸੀ, ਉਹਨੂੰ ਪਤਾ ਨਹੀਂ ਸੀ, ਉੱਥੇ ਗਿਆ ਤੇ ਉਹ ਕਹਿੰਦੇ ਤੇਰੀ ਜਾਤ ਕੀ ਆ। ਤੇ ਜਦੋਂ ਉਹਨੂੰ ਸਾਰੀ ਗੱਲ ਦੀ ਸਮਝ ਲੱਗੀ, ਬਾਅਦ ਵਿੱਚ ਉਹ ਸਿੰਘ ਭਗੌੜਾ ਹੋ ਗਿਆ ਤੇ ਉਹਨੇ ਆਪਦਾ ਮਕਸਦ ਹੀ ਇਹ ਬਣਾ ਲਿਆ। ਤੇ ਜਿੰਨਾ ਟਾਈਮ ਉਹ ਸਿੰਘ ਚੜ੍ਹਾਈ 'ਚ ਰਿਹਾ, ਜਿੰਨਾ ਟਾਈਮ ਉਹ ਪੰਥ ਦੀ ਸੇਵਾ 'ਚ ਰਿਹਾ, ਉਹਨਾਂ ਟਾਈਮ ਡੇਰੇ ਦਾ ਮੁਖੀ ਉਸ ਇਲਾਕੇ 'ਚ ਬਣਿਆ ਨਹੀਂ ਸੀ। ਸੋ ਇਹ ਜਿੰਨੀਆਂ ਵੀ ਤਾਕਤਾਂ ਨੇ, ਜਿਨ੍ਹਾਂ ਦਾ ਨਿਸ਼ਾਨਾ ਸਿੱਖਾਂ ਦੇ ਵਿੱਚ ਜਾਤ ਵਰਨ ਦੀਆਂ ਵੰਡੀਆਂ ਨੂੰ ਦੁਬਾਰਾ ਪੁਨਰ ਸਰਜੀਤ ਕਰਨਾ, ਇਹਨਾਂ ਦੇ ਮਗਰ ਭਾਰਤ ਮਾਤਾ ਕੀ ਜੈ ਹੈਗੀ ਹੈ। ਇਹ ਦਿੱਲੀ ਦਰਬਾਰ ਦੇ ਇਸ਼ਾਰੇ ਤੇ ਸਿੱਖੀ ਦਾ ਬੇੜਾ ਗਰਕ ਕਰਨ ਲਈ, ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਲੋਕ ਲੱਗੇ ਹੋਏ ਨੇ। ਆ ਜਿਹੜਾ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣਿਆ, ਇਦੋਂ ਪਹਿਲਾਂ ਤੁਸੀਂ ਦੇਖਿਆ ਕਿ ਸਾਰੀਆਂ ਸਿਆਸੀ ਪਾਰਟੀਆਂ ਨੇ ਇਹੋ ਜਿਹੀ ਬਿਆਨਬਾਜ਼ੀ ਕੀਤੀ ਕਿ ਜੀ ਕੋਈ ਤਾਂ ਇਹੋ ਜਿਹੀ ਸਿਆਸੀ ਪਾਰਟੀ ਬਚੀ ਨਹੀਂ ਜਿਹਨੇ ਦਲਿਤ ਸੈੱਲ ਨਾ ਬਣਾਇਆ ਹੋਵੇ। ਇੱਕ ਪਾਸੇ ਕਹਿੰਦੇ ਆ ਵੀ ਅਸੀਂ ਪੰਜਾਬ ਦੇ ਵਿਰਸੇ ਨਾਲ ਜੁੜੇ ਹੋਏ ਆ, ਹਰੇਕ ਪੰਜਾਬ ਦੀ ਸਿਆਸੀ ਪਾਰਟੀ ਦੇ ਵਿੱਚ ਸਿੱਖ ਪਰਿਵਾਰਾਂ ਦੇ ਜੰਮੇ ਜਾਏ ਚੌਧਰੀ ਨੇ, ਪ੍ਰਧਾਨ ਨੇ, ਪਰ ਸਿੱਖੀ ਦਾ ਪੱਖ ਜਦੋਂ ਆਉਂਦਾ ਉੱਥੇ ਇਹ ਲੋਕ ਢਿੱਲ ਵਰਤਦੇ ਆ। ਦਲਿਤ ਸੈੱਲ ਬਣਾਉਣਗੇ ਪਾਰਟੀਆਂ ਦੇ, ਚਾਹੇ ਕੋਈ ਪਾਰਟੀ ਆ। ਤੇ ਜਿੱਦਾਂ ਇਹ ਮੁੱਖ ਮੰਤਰੀ ਨਵਾਂ ਬਣਿਆ, ਉਦੋਂ ਤੋਂ ਇੱਕ ਮੰਦਭਾਗੀ ਚਰਚਾ ਫਿਰ ਚੱਲ ਪਈ, ਕਿਉਂਕਿ ਭਾਰਤ ਤੋਂ ਪੰਜਾਬ ਤੋਂ ਬਾਹਰਲੇ ਸੂਬਿਆਂ ਨੂੰ ਬੜੀ ਇਹ ਗੱਲ ਔਖੀ ਲੱਗੀ। ਸੋਸ਼ਲ ਮੀਡੀਆ ਦੇ ਉੱਤੇ ਇਹੋ ਜਿਹੀ ਕਮੈਂਟਰੀ ਹੋਣ ਲੱਗ ਪਈ ਕਿ ਜਿਹੜਾ ਇਹ ਨਵਾਂ ਮੁੱਖ ਮੰਤਰੀ ਬਣਾਇਆ ਵੀ ਇਹ ਸਿੱਖ ਵਾ ਤੇ ਇਹਦੇ ਪੱਗ ਬੰਨੀ ਹੋਈ ਆ ਜੀ। ਸਾਨੂੰ ਤਾਂ ਪਤਾ ਹੀ ਹੋਣ ਲੱਗਿਆ ਕਿ ਜਿਹੜਾ ਪੰਜਾਬ ਦੇ ਵਿੱਚ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੂੰ ਬ੍ਰਾਹਮਣਵਾਦ ਦਲਿਤ ਕਹਿੰਦਾ ਵੀ ਇਹ ਪੱਗ ਬੰਨ ਸਕਦੇ ਆ। ਇੰਨੀ ਇਸ ਗੱਲ ਤੋਂ ਕੋਫਤ ਹੋਈ, ਬੜੀ ਔਖ ਭਰੀ ਸਥਿਤੀ ਪੈਦਾ ਹੋਈ। ਬੜੇ ਚੰਗੇ ਗੁਰਸਿੱਖਾਂ ਨੇ ਇਸ ਗੱਲ ਦਾ ਠੋਕਵਾਂ ਵਿਰੋਧ ਕੀਤਾ ਕਿ ਸਾਡੇ ਪੰਜਾਬ ਦੀ ਧਰਤੀ ਉੱਤੇ ਸਿੱਖ ਧਰਮ ਕਰਕੇ ਇੱਥੇ ਇਹੋ ਜਿਹੀਆਂ ਗੱਲਾਂ ਨਹੀਂ ਚੱਲਦੀਆਂ। ਪਰ ਸਾਨੂੰ ਇਸ ਗੱਲ ਦਾ ਜਿੱਥੇ ਮਾਣ ਹੈ ਕਿ ਸਾਡੇ ਸਮਾਜ ਵਿੱਚ ਇਹੋ ਜਿਹੇ ਸਿੰਘ ਸੂਰਮੇ, ਇਹੋ ਜਿਹੇ ਸਰਦਾਰ, ਇਹੋ ਜਿਹੇ ਗੁਰਸਿੱਖ ਪਿਆਰੇ ਹੈਗੇ ਆ ਜਿਹੜੇ ਠੋਕ ਵਜਾ ਕੇ ਸਿੱਖੀ ਦਾ ਪੱਖ ਲੈਂਦੇ ਆ ਕਿ ਜਾਤ ਵਰਨ ਦੀਆਂ ਵੰਡੀਆਂ ਦਾ ਇੱਥੇ ਕੋਈ ਨਾਂ ਨਹੀਂ, ਟੁੱਟ ਕੇ ਪੈਂਦੇ ਆ, ਡਟ ਕੇ ਲੜਾਈ ਲੜਦੇ ਆ। ਉੱਥੇ ਸਾਨੂੰ ਇਸ ਗੱਲ ਦਾ ਵੀ ਦੁੱਖ ਆ ਕਿ ਸਾਡੇ ਹੀ ਸਿੱਖ ਸਮਾਜ ਦੇ ਵਿੱਚ ਕੁਝ ਇਹੋ ਜਿਹੇ ਲੋਕ ਵੀ ਨੇ ਜਿਹੜੇ ਆਪਦੇ ਲਾਭ ਕਰਕੇ, ਆਪਦੇ ਲਾਲਚ ਕਰਕੇ ਸਹੀ ਪੱਖ ਨਹੀਂ ਲੈ ਰਹੇ, ਉਲਟਾ ਜਾਤ ਵਰਨ ਦੀਆਂ ਵੰਡੀਆਂ ਨੂੰ ਉਤਸ਼ਾਹਿਤ ਕਰ ਰਹੇ ਆ। ਸੋ ਇਹ ਜਿਹੜਾ ਮਸਲਾ, ਇਹਦੇ ਉੱਤੇ ਸਾਨੂੰ ਪੂਰਾ ਧਿਆਨ ਦੇਣ ਦੀ ਲੋੜ ਹੈ। ਬੀਜੇਪੀ ਦਾ ਤਾਂ ਏਜੰਡਾ ਹੀ ਇਹ ਆ ਕਿ ਜਾਤ ਵਰਨ ਦੀਆਂ ਵੰਡੀਆਂ ਦੇ ਵਿੱਚ ਲੋਕਾਂ ਨੂੰ ਵੰਡ ਕੇ ਹਿੰਦੂਤਵਾ ਨੂੰ ਮਜ਼ਬੂਤ ਕਰੋ ਤੇ ਆਪ ਦਾ ਜਿਹੜਾ ਵੋਟ ਬੈਂਕ ਆ ਉਹਦੇ ਹਿਸਾਬ ਨਾਲ ਲੋਕਾਂ ਤੋਂ ਸੱਤਾ ਜਿਹੜੀ ਆ ਉਹ ਹਾਸਲ ਕਰਨ ਲਈ ਜਿਸ ਵੀ ਹੱਦ ਤੱਕ ਜਾਇਆ ਜਾ ਸਕੇ ਉਹ ਜਾਣਾ ਹੈ। ਇਹ ਬੀਜੇਪੀ ਦਾ ਏਜੰਡਾ ਹੈ। ਤੇ ਅਕਾਲੀ ਦਲ ਤੇ ਕਾਂਗਰਸ ਤੇ ਹੋਰ ਸਾਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਨੇ ਉਹ ਵੀ ਉਸੇ ਰਾਹ ਤੁਰ ਪਈਆਂ। ਹੁਣ ਭਾਈ ਇਸ ਜਾਤ ਵਰਨ ਦੀਆਂ ਕਥਾ ਕਹਾਣੀਆਂ ਨਾਲ ਸਾਡੇ ਪੰਜਾਬ ਦੇ ਉਸ ਉੱਚੇ ਸੁੱਚੇ ਸੱਭਿਆਚਾਰ ਨੂੰ ਸੱਟ ਵੱਜਦੀ ਹੈ। ਸੋ ਜਾਤ ਵਰਨ ਦੇ ਖਿਲਾਫ ਸਾਨੂੰ ਬਹੁਤ ਜ਼ੋਰਦਾਰ ਤਰੀਕੇ ਨਾਲ ਸਰਗਰਮ ਹੋਣਾ ਪਊਗਾ। ਤੇ ਜਿਹੜੀ ਇਸ ਵੇਲੇ ਦੀ ਸਿਆਸਤ ਵਾ ਉਹ ਇੰਨੀ ਨੀਵੇਂ ਦਰਜੇ ਦੀ ਆ ਵੀ ਬੇਸ਼ੱਕ ਕੋਈ ਜਿੰਨਾ ਮਰਜ਼ੀ ਦਾਅਵਾ ਕਰੋ। ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਕਾਂਗਰਸ ਦੇ ਇਸ ਨਵੇਂ ਸਿਸਟਮ ਦੇ ਵਿੱਚ ਮੁੱਖ ਮੰਤਰੀ ਬਣ ਕੇ ਚੰਨੀ ਤੇ ਹੋਰ ਲੀਡਰ ਦਰਬਾਰ ਸਾਹਿਬ ਆਏ ਨੇ, ਉਹਨਾਂ ਨੇ ਵੀ ਧਰਮ ਬਿਨਾਂ ਨਾ, ਧਰਮ ਤੋਂ ਬਗੈਰ ਜਿਹੜਾ ਰਾਜ ਨਹੀਂ ਚੱਲਦਾ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਨੇ। ਅਖਬਾਰਾਂ ਦੇ ਵਿੱਚ ਬੜੀਆਂ ਵੱਡੀਆਂ ਸੁਰਖੀਆਂ ਲੱਗੀਆਂ ਨੇ
कि हर धर्म ते वरण दे नूं बराबर दा मान सम्मान देंगे, ये जिहड़ियां गल्लां करदे आ, इहो जिहियां गल्लां अकाली लीडर भी करदे आ। पर हकीकत यह आ कि ये लोग ब्राह्मणवाद के एजेंडे अनुसार चलते हैं, सिख धर्म के एजेंडे अनुसार नहीं चलते। सिख नजरिए तो जात वरण की गल करनी हुई गलत है, ना वरण की गल ना जात की गल। हाँ, धर्म जिहड़ा हो सकता, धर्म दे विच भी खालसे नालों धर्म निरपक्ष कोई है ही नहीं। जदों बाबा बंदा सिंह बहादुर का राज सी, महाराजा रणजीत सिंह जां 6 रियासतां सिखां दीआं होईयां, जां आम किसी सिख की नज़र च भी जात वरण की गल आ जिहड़ी ओहदा कोई नामो निशान नहीं हुंदा। जदों पंजाब की धरती उत्ते जिहड़े आ होटलों के उत्ते ढाबिਆਂ ਦੇ ਉੱਤੇ ਆਪਾਂ ਜਾਣੇ ਕਰਦੇ ਆ, कदे कोई पुछदा भी उस होटल वाले नूं जां जिहड़ा चाह पानी वरताउंदा भी तेरी जात बरादरी किहड़ी आ। आराम नाल लोग जल पानी छकदे आ ते कोई किसी किस्म का वितकरा डिस्क्रिमिनेशन नहीं है। पर भारत दे विच ये चीज़ आम है कि उत्थे ये जुल्म, ये सरीरक जुल्म नालों भी मानसिक जुल्म जिहड़ा ज़्यादा खतरनाक हुंदा। सो जिहड़ा ये सारा कुछ नवें सिरों एक तरीके नाल चल रहा, इहदे उत्ते गंभीर होना पैना। चंगी गल आ कि पंजाब की धरती उत्ते इहो जही बीमारी नहीं है, बड़े पद्धर ते नहीं है, पर जिहड़ी ये सिर चक रही आ, इहदा सिर नपना पैना। ये इउं नहीं है कि ਡੀਕਦੇ रहीए। हुण अकाल तख्त साहब, श्रोमणी गुरुद्वारा प्रबंधक कमेटी, ये जदों तो बादलकिਆਂ ਦੇ ਧੱਕੇ चढ़े आ, इत्थे भी हुण ओहो ਜਿਹੀ कोई आस उम्मीद नहीं रही। होना तो यह चाहिए कि अकाल तख्त साहब तो जिहड़े हुक्मनामे जारी होए हुए ने जात वरण बारे, उन्हां दी रोशनी विच श्रोमणी गुरुद्वारा प्रबंधक कमेटी वल्लों बड़े जोरदार तरीके नाल पंथ दे विच प्रचार किया जाए। पंजाब की धरती उत्ते बच्चे बच्चे नूं इस गल का एहसास कराया जाए कि ये धरती गुरु साहिबान की धरती आ। घट्टो घट्ट इत्थे ये गल नहीं चलनी कि जात वरण। पर साडे दा काम ही उल्टा होया पिया। खालसा स्कूलों के विच, खालसा कॉलेजां दे विच भारतीय हुकूमती तंत्र के नज़रिए नाल सहमत होके सानू जात वाला कालम जिहड़ा है वो भरन लई मजबूर होना पै रहा है ते पुछया जा रहा कि तेरी जात बरादरी की है। इत्थों तक कि श्रोमणी कमेटी के सिस्टम विच ते पंथ दीआं संस्थावां दे विच इहो जिहे विचार करन वाले लोग जिहड़े आ, उन्हां नूं चौधर मिल रही है ते पंथ दे बड़े वड्डे फैसले जिहड़े ने उन्हां नूं लागू करन कराउण दे विच इह चीज़ां दिक्कत बन रहीआं ने। सो अजे जदों कोई बीमारी शुरू हो रही होवे उदों उहदा हल कर लेना सौखा हुंदा, जदों हत्थों निकल जाए गल फिर औखा हुंदा। सो एक तां गल यह हैगी आ कि ये बीमारी का इलाज सिखां दे आप दे राज प्रबंध विच ज़्यादा वधिया हो सकदा। सिखां दे आप दे राज प्रबंध का मतलब ये नहीं कि बादल साहब कुर्सी ते बह जाण ते सिखां दा राज आ गया, ते ओहो जिहा तां फिर कैप्टन अमरिंदर सिंह भी आ, ओहो जिहा तां फिर नवजोत सिद्धू भी आ। सारे इक्को थैली दे चट्टे बट्टे ने, इन्हां दे राज भाग की गल नहीं। ਉਹ ਰਾਜ ਭਾਗ ਦੀ ਗੱਲ ਆ ਜਦੋਂ ਖਾਲਸਾਈ ਵਿਚਾਰਧਾਰਾ ਅਨੁਸਾਰ ਸਿੱਖ ਆਜ਼ਾਦ ਹੋ ਕੇ ਖਾਲਸਾਈ ਸਿਸਟਮ ਜਿਹੜਾ ਗੁਰਬਾਣੀ ਅਤੇ ਸਿੱਖ ਇਤਿਹਾਸ ਵਿੱਚੋਂ ਨਿਕਲਿਆ ਹੋਵੇ। ਹੁਣ ਤਾਂ ਹੈਗਾ ਨਾ ਭਾਰਤ ਮਾਤਾ ਵਾਲਾ ਸਿਸਟਮ, ਭਾਰਤ ਮਾਤਾ ਵਾਲੇ ਸਿਸਟਮ ਦੀ ਗੱਲ ਨਹੀਂ ਕਰਦੇ। ਖਾਲਸਾਈ ਵਿਚਾਰਧਾਰਾ ਵਾਲਾ ਸਿਸਟਮ ਜਿੱਥੇ ਹੋਵੇ, ਖਾਲਿਸਤਾਨ ਹੋਵੇ, ਉੱਥੇ ਇਹ ਚੀਜ਼ਾਂ ਦਾ ਇਲਾਜ ਸੌਖਾ ਹੋ ਸਕਦਾ। ਪਰ ਇਹ ਨਹੀਂ ਕਿ ਖਾਲਿਸਤਾਨ ਜੇ ਦੂਰ ਆ ਜੇ ਤਾਂ ਅਸੀਂ ਆਪਦੀ ਜ਼ਿੰਮੇਵਾਰੀ ਤੋਂ ਭੱਜੇ ਰਹੀਏ। ਸੋ ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ ਹੈ ਕਿ ਜਿਹੜੇ ਜਾਤ ਵਰਣ ਦੀਆਂ ਵੰਡੀਆਂ ਕਰਕੇ ਲੋਕਾਂ ਦੇ ਵਿੱਚ ਦਿਨੋਂ ਦਿਨ ਇਹ ਬਿਮਾਰੀ ਵੱਧ ਰਹੀ ਹੈ, ਜਿਹਦਾ ਪ੍ਰਗਟਾਵਾ ਅੱਡ-ਅੱਡ ਮੌਕਿਆਂ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਹੁੰਦਾ ਰਹਿੰਦਾ। ਜੇਕਰ ਨਰਕਧਾਰੀਆਂ ਨੂੰ, ਨਕਲੀ ਨਿਰੰਕਾਰੀਆਂ ਨੂੰ ਕਾਮਯਾਬੀ ਮਿਲੀ, ਉਹ ਤਾਂ ਮਿਲੀ ਜੇਕਰ ਸਾਡੇ ਇੱਥੇ ਇਹ ਬਿਮਾਰੀ ਸੀਗੀ ਥੋੜੀ ਬਹੁਤੀ। जेकर भनियारे नूं जां डेरा सरसा नूं कामयाबी मिली, वो तां मिली क्योंकि साडे च बीमारी माड़ी मोटी सीगी। ते हुण ईसाई मत वाले साडे बहुत ज़्यादा पछड़े हुए समाज के हिस्सिਆਂ नूं बरगला के उन्हां दा शोषण कर रहे ने, उन्हां नूं ईसाई बना रहे ने।
ਉਹ ਤਾਂ ਕਾਮਯਾਬ ਹੋ ਰਹੇ ਨੇ ਕਿਉਂਕਿ ਸਾਡੇ 'ਚ ਮਾੜੀ ਮੋਟੀ ਬਿਮਾਰੀ ਹੈਗੀ ਹੈ, ਪਰ ਅਸੀਂ ਅੱਖਾਂ ਮੀਚ ਕੇ ਬੈਠੇ ਆ ਤੇ ਅਸੀਂ ਇਸ ਗੱਲ ਦਾ ਅਹਿਸਾਸ ਕਰਨ ਦੀ ਥਾਂ ਕਿ ਸਾਡੇ ਫਰਜ਼ ਕੀ ਨੇ। ਇੱਕ ਪਾਸੇ ਜਿਹੜੇ ਮਿਸਟਰ ਮੈਕਾਲਫ ਵਰਗੇ ਗੋਰੇ ਲੋਕ ਸੀ, ਉਹਨਾਂ ਨੇ ਵੀ ਸਮਝ ਲਿਆ ਤੇ ਠੋਕ ਵਜਾ ਕੇ ਲਿਖਿਆ ਕਿ ਜਿਹੜਾ ਸਿੱਖ ਧਰਮ ਹੈ ਇਹਨੂੰ ਹਿੰਦੂਇਜ਼ਮ ਤੋਂ ਬਹੁਤ ਵੱਡਾ ਖਤਰਾ ਹੈ, ਕਿਉਂਕਿ ਹਿੰਦੂਇਜ਼ਮ ਜਿਹੜਾ ਹੈ ਉਹਦੀ ਆਧਾਰਸ਼ਿਲਾ ਜਾਤ ਵਰਣ ਦੀ ਵੰਡ ਵਾ ਤੇ ਸਿੱਖ ਗੁਰੂ ਸਾਹਿਬਾਨ ਨੇ ਇਸ ਜਾਤ ਵਰਣ ਦੀ ਵੰਡ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਸੀ, ਰੱਦ ਕਰ ਦਿੱਤਾ ਸੀ, ਖਤਮ ਕਰ ਦਿੱਤਾ ਸੀ, ਇਹਦੀਆਂ ਚੂੜਾਂ ਹਿਲਾ ਦਿੱਤੀਆਂ ਸੀ, ਜੜ੍ਹਾਂ ਪੱਟ ਦਿੱਤੀਆਂ ਸੀ। ਸੋ ਇਸ ਕਰਕੇ ਜਿਹੜਾ ਹਿੰਦੂਇਜ਼ਮ ਵਾਲੇ ਨੇ ਇਹ ਲੋਕ ਸਿੱਖ ਧਰਮ ਨੂੰ ਵਧਣਾ ਫੁੱਲਣਾ ਬਰਦਾਸ਼ਤ ਨਹੀਂ ਕਰਦੇ। ਇਹ ਲੋਕ ਸਿੱਖਾਂ ਦਾ ਹਿੰਦੂਕਰਨ ਕਰਨ ਵਿੱਚ ਤੇ ਸਿੱਖਾਂ ਦੇ ਖਿਲਾਫ ਸਾਜ਼ਿਸ਼ਾਂ ਬੁਣਨ ਵਿੱਚ ਲੱਗੇ ਹੋਏ ਨੇ। ਮੈਕਾਲਫ ਨੇ ਬੜੇ ਲੰਮੇ ਚੌੜੇ ਵੇਰਵੇ ਦੇ ਕੇ ਇਹ ਗੱਲ ਦੱਸੀ ਹੈ। ਹੁਣ ਜਿਹੜੀ ਗੱਲ ਇੱਕ ਆਊਟਸਾਈਡਰ ਬੰਦੇ ਨੂੰ ਸਮਝ ਲੱਗ ਗਈ, ਉਹ ਭਾਈ ਆਪਾਂ ਨੂੰ ਕਿਵੇਂ ਕਾਹਤੋਂ ਨਹੀਂ ਸਮਝ ਲੱਗ ਰਹੀ? ਕਿਉਂ ਨਹੀਂ ਆਪਾਂ ਇਸ ਗੱਲ ਨੂੰ ਸਮਝਦੇ ਕਿ ਹਿੰਦੂਇਜ਼ਮ ਨੂੰ ਸਿੱਖਇਜ਼ਮ ਬਹੁਤ ਬੁਰੀ ਤਰ੍ਹਾਂ ਚੁੱਭਦਾ ਹੈ ਤੇ ਖਾਸ ਤੌਰ ਤੇ ਇਸ ਕਰਕੇ ਚੁੱਭਦਾ ਕਿ ਗੁਰੂ ਸਾਹਿਬਾਨ ਨੇ ਸਿੱਖਇਜ਼ਮ ਨੇ ਜਾਤ ਵਰਣ ਦੀਆਂ ਜਾਤ ਪਾਤ ਦੀਆਂ ਜਿਹੜੀਆਂ ਵੰਡਾਂ ਨੇ, ਵਰਣ ਵੰਡ ਆ ਜਿਹੜੀ, ਇਹਦਾ ਘਾਣ ਕੀਤਾ। ਸਰਦਾਰ ਕਪੂਰ ਸਿੰਘ ਜਾਂ ਹੋਰ ਜਿਸ ਵੀ ਵਿਦਵਾਨ ਨੂੰ ਪੜ੍ਹ ਲਓ, ਲਿਖਤਾਂ ਵਿੱਚੋਂ ਇਹੀ ਗੱਲ ਉੱਭਰ ਕੇ ਸਾਹਮਣੇ ਆਉਂਦੀ ਆ ਕਿ ਕਲਗੀਧਰ ਸ਼ਹਿਨਸ਼ਾਹ ਨੇ ਠੋਕ ਵਜਾ ਕੇ ਖੰਡੇ ਦੀ ਧਾਰ ਜਦੋਂ ਵਿੱਚੋਂ ਖਾਲਸਾ ਪ੍ਰਗਟ ਕੀਤਾ ਹੈ ਤਾਂ ਇਹੀ ਕਿਹਾ ਕਿ ਭਾਈ ਤੁਸੀਂ ਜਾਤ ਵਰਣ ਤੋਂ ਮੁਕਤ ਹੋ ਕੇ ਚੌ ਵਰਣਾ ਕਾ ਸਾਂਝਾ ਜਿਹੜਾ ਹੈਗਾ ਉੱਤੇ ਚੱਲਣਾ ਤੇ ਮਾਨੁਸ਼ ਕੀ ਜਾਤ ਸਭ ਏਕੋ ਪਹਿਚਾਨਵੋ, ਸਾਰਿਆਂ ਨੂੰ ਇੱਕ ਨਜ਼ਰੀਏ ਨਾਲ ਦੇਖਣਾ, ਕੁਦਰਤ ਕੇ ਸਭ ਬੰਦੇ ਹੈ। ਜਿਹੜੀ ਗੱਲ ਗੁਰੂ ਨਾਨਕ ਪਾਤਸ਼ਾਹ ਨੇ ਆਖੀ ਸੀ ਕਿ ਨਾਨਕ ਤਿਨ ਕੇ ਸੰਗ ਸਾਥ ਵੱਡਿਆ ਸੋ ਕਾ ਰੀਸ, ਵੀ ਮੈਂ ਵੱਡਿਆਂ ਤੋਂ ਕੀ ਲੈਣਾ, ਮੈਂ ਤਾਂ ਇਹਨਾਂ ਨਾਲ ਆ ਜਿਨ੍ਹਾਂ ਨੂੰ ਤੁਸੀਂ ਨੀਵੇਂ ਦਰਜੇ ਦੇ ਕਹਿੰਦੇ ਹੋ, ਕਿਉਂਕਿ ਬ੍ਰਾਹਮਣਵਾਦ ਨੀਵੇਂ ਕਹਿੰਦਾ ਸੀ ਸ਼ੂਦਰਾਂ ਨੂੰ। ਉਹੀ ਗੱਲ ਕਲਗੀਧਰ ਸ਼ਹਿਨਸ਼ਾਹ ਨੇ ਕਹੀ ਕਿ ਜਿਨ ਕੀ ਜਾਤ ਵਰਣ ਔਰ ਕੁੱਲ ਮਾਹੀ, ਸਰਦਾਰੀ ਨਾ ਭਈ ਕਲਾਹੀ, ਤਿਨ ਹੀ ਕੋ ਸਰਦਾਰ ਬਣਾਓ, ਤਬੇ ਗੋਬਿੰਦ ਸਿੰਘ ਨਾਮ ਕਹਾਉ। ਹੁਣ ਜਿਸ ਧਰਮ ਨੇ ਸਰਦਾਰੀਆਂ ਬਖਸ਼ੀਆਂ, ਜਿਸ ਗੁਰੂ ਸਾਹਿਬਾਨ ਨੇ ਖਾਲਸੇ ਦੇ ਵਿੱਚ ਇਹ ਗੁਣ ਲੈ ਕੇ ਆਂਦਾ, ਅੱਜ ਉਹਨੂੰ ਉਸ ਧਰਮ ਨੂੰ ਅੱਜ ਜਾਤ ਵਰਣ ਦਾ ਦੁਬਾਰਾ ਜਿਹੜਾ ਡੰਗ ਵਾ ਉਹ ਵੱਜਣਾ ਜੇ ਸ਼ੁਰੂ ਹੋਇਆ ਤਾਂ ਸਾਡਾ ਇਹ ਫਰਜ਼ ਬਣਦਾ ਕਿ ਅਸੀਂ ਇਹਦਾ ਇਲਾਜ ਕਰੀਏ। ਪਰ ਹੈਰਾਨੀ ਦੀ ਗੱਲ ਆ, ਅਫਸੋਸ ਦੀ ਗੱਲ ਆ ਕਿ ਸਾਡੇ ਭਾਈਚਾਰੇ ਦੇ ਬਹੁਤੇ ਲੋਕ ਇਸ ਗੱਲ ਨੂੰ ਛੇੜਨ ਤੋਂ ਹੀ ਭੱਜਦੇ ਆ। ਭਾਈ ਜੇਕਰ ਕੋਈ ਬਿਮਾਰੀ, ਜੇ ਕੋਈ ਫੋੜਾ ਸਰੀਰ ਤੇ ਕੋਈ ਇਹੋ ਜਿਹਾ ਹੋ ਜੇ ਜਿਹਨੂੰ ਛੇੜਨ ਦੇ ਨਾਲ ਬੜੀ ਦੁੱਖ ਹੁੰਦਾ ਹੋਵੇ, ਜਿਹਦੇ ਵੱਲ ਦੇਖਣ ਨੂੰ ਵੀ ਨਾ ਜੀ ਕਰਦਾ ਹੋਵੇ, ਤਾਂ ਉਹਦਾ ਇਲਾਜ ਜ਼ਿਆਦਾ ਜ਼ਰੂਰੀ ਹੁੰਦਾ। ਸੋ ਇਸ ਕਰਕੇ ਇਹ ਜਿਹੜਾ ਜਾਤ ਵਰਣ ਦੀ ਮਾੜੀ ਮੋਟੀ ਹੋਈ ਆ, ਚਾਹੇ ਉਹ ਜਿਹੜੀ ਜ਼ਹਿਰ ਸਾਡੇ 'ਚ ਦੁਬਾਰਾ ਵੜਨ ਲੱਗੀ ਆ, ਇਹਨੂੰ ਹੁਣੇ ਨੱਪ ਲਈਏ ਤਾਂ ਚੰਗੇ ਰਵਾਂਗੇ, ਨਹੀਂ ਤਾਂ ਜਦੋਂ ਇਹ ਜ਼ਹਿਰ ਵੱਡਾ ਰੂਪ ਧਾਰਨ ਕਰਕੇ ਸਾਡੇ ਸਿੱਖ ਸਮਾਜ ਨੂੰ ਡੰਗ ਲੂ, ਉਦੋਂ ਔਖਾ ਹੋ ਜੂ। ਸਾਡੇ ਭਾਈਚਾਰੇ ਦੇ ਵਿੱਚ ਅੱਡ-ਅੱਡ ਬ੍ਰਾਹਮਣਵਾਦ ਦੀਆਂ ਦਿੱਤੀਆਂ ਹੋਈਆਂ ਜਾਤਾਂ ਗੋਤਾਂ ਦੇ ਨਾਲ ਸੰਬੰਧਿਤ ਲੋਕ ਨੇ। ਬ੍ਰਾਹਮਣਵਾਦ ਲਾ ਲਓ ਜਾਂ ਸਾਡੀਆਂ ਕਤਾਈਆਂ ਲਾ ਲਓ, ਹਰੇਕ ਬਰਾਦਰੀ ਨੂੰ ਕੋਈ ਨਾ ਕੋਈ ਇਹੋ ਜਿਹਾ ਬਹਾਨਾ ਮਿਲਦਾ ਜਾ ਰਿਹਾ ਜਿਹ ਤੋਂ ਉਹਦੇ ਲੋਕਾਂ ਨੂੰ, ਕੁਝ ਬੰਦਿਆਂ ਨੂੰ ਇਹ ਕਹਿਣ ਦਾ ਮੌਕਾ ਮਿਲੇ ਕਿ ਅਸੀਂ ਸਿੱਖੀ ਤੋਂ ਕੀ ਲੈਣਾ, ਸਾਡੇ ਨਾਲ ਐ ਹੋਇਆ, ਸਾਡੇ ਨਾਲ ਉਹ ਹੋਇਆ। ਕੋਈ ਕਹਿੰਦਾ ਜੀ ਅਸੀਂ ਭਾਪੇ ਆ, ਸਾਨੂੰ ਭਾਪੇ ਕਹਿ ਕੇ ਚੜਾਇਆ ਜਾਂਦਾ, ਕੋਈ ਕਹਿੰਦਾ ਜੀ ਅਸੀਂ ਫਲਾਨੀ ਜਾਤ ਆ, ਕੋਈ ਕਹਿੰਦਾ ਕੋਈ ਜਾਤ ਆ। ਇਹ ਜਿਹੜੀਆਂ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ, ਇਹਨਾਂ ਦੇ ਖਿਲਾਫ ਹੁਕਮਨਾਮੇ ਜਾਰੀ ਕਰਕੇ ਜੇ ਕਹੀਏ ਵੀ ਸੁਰਖਰੂ ਹੋ ਗਏ, ਏਦਾਂ ਗੱਲ ਨਹੀਂ ਬਣਨੀ। ਸਾਨੂੰ ਉਸ ਰੋਗ ਦੇ ਬਾਰੇ ਪੂਰੀ ਤਰ੍ਹਾਂ ਵਿਦਵਾਨਾਂ ਨੂੰ ਧਿਆਨ ਦੇਣਾ ਪਊ, ਕੌਮ ਦੇ ਆਗੂਆਂ ਨੂੰ ਧਿਆਨ ਦੇਣਾ ਪਊ ਔਰ ਇਹਦਾ ਹੱਲ ਕਰਨਾ ਪਊ। ਤੇ ਜਿਹੜਾ ਸਾਡੇ ਧਰਮ ਦਾ ਸਭ ਤੋਂ ਮੇਨ ਮੁੱਖ ਅੰਗ ਵਾ, ਗੁਣ ਵਾ ਕਿ ਇੱਥੇ ਜਾਤ ਪਾਤ ਨੂੰ ਥਾਂ ਕੋਈ ਨਹੀਂ, ਸਾਨੂੰ ਉਹ ਪੂਰੀ ਤਰ੍ਹਾਂ ਲੈ ਕੇ ਆਉਣੀ ਪਊ ਸਮਾਜ ਵਿੱਚ। ਠੀਕ ਆ ਕਿ ਸਾਡੇ ਇਤਿਹਾਸ ਵਿੱਚ ਸੈਂਕੜੇ ਇਹੋ ਜਿਹੀਆਂ ਸਾਖੀਆਂ ਨੇ,
ਸਾਡੇ आले दुआले विच करोड़ां ਇਹੋ ਜਿਹੀਆਂ ਅੱਜ ਵੀ ਕਥਾ ਕਹਾਣੀਆਂ ਨੇ ਜਿਹਨੂੰ ਸੁਣਾ ਕੇ ਅਸੀਂ ਦੱਸਦੇ ਹਾਂ ਦੁਨੀਆ ਨੂੰ ਕਿ ਦੇਖੋ ਸਾਡੇ ਧਰਮ 'ਚ ਕਿਸੇ ਨਾਲ ਵਿਤਕਰਾ ਨਹੀਂ ਹੁੰਦਾ। ਪਰ ਇਹ ਵੀ ਗੱਲ ਸੱਚੀ ਆ ਕਿ ਬਹੁਤ ਸਾਰੇ ਥਾਵਾਂ ਦੇ ਉੱਤੇ ਅਸੀਂ ਗੜਬੜ ਜਿਹੜੀ ਆ ਉਹ ਦੇਖ ਕੇ ਚੁੱਪ ਕਰ ਰਹੇ ਹਾਂ। बड़े ਵੱਡੇ ਹਿੱਸੇ समाज ਦੇ ਜਿਹੜੇ ਇਸ ਗੱਲ ਤੋਂ ਦੁਖੀ ਨੇ कि एडी ਵੱਡੀ बीमारी ਨੂੰ ਸਾਡਾ ਭਾਈਚਾਰਾ बीमारी समझण ਨੂੰ भी तैयार नहीं है। ਤੇ ਸਾਨੂੰ ਇਹ ਗੱਲ ਮੰਨ ਲੈਣੀ ਚਾਹੀਦੀ ਆ कि ਵੱਡੇ ਪੱਧਰ ਦੇ ਉੱਤੇ ਇਸ ਗੱਲ ਦਾ ਰੋਸ ਦਿਨੋਂ ਦਿਨ ਵੱਧ ਵੀ ਰਿਹਾ। कोरोना ਜਦੋਂ ਸ਼ੁਰੂ ਹੋਇਆ ਉਦੋਂ ਪਦਮ ਸ਼੍ਰੀ ਰਾਗੀ ਨਿਰਮਲ ਸਿੰਘ ਉਹਨਾਂ ਦੇ ਕਰਕੇ ਵਿਵਾਦ ਛਿੜਿਆ। ਹੁਣ ਜਦੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਣਿਆ ਤਾਂ ਚਰਚਾ ਛਿੜੀ। ਅਕਸਰ ਕਿਸੇ ਨਾ ਕਿਸੇ ਥਾਂ ਦੇ ਉੱਤੇ ਕੋਈ ਬਿਮਾਰੀ ਦਾ ਕੋਈ ਕਣ ਪਿਆ ਹੈਗਾ ਤਾਂ ਇਹ ਬਿਮਾਰੀ ਦਾ ਬਾਰ-ਬਾਰ ਪ੍ਰਗਟਾਵਾ ਹੁੰਦਾ। ਸੋ ਜਿੱਥੇ ਆਪਾਂ ਇਸ ਗੱਲ ਦੇ ਲਈ ਆਪਦੇ ਆਪ ਨੂੰ ਥਾਪੜੇ ਦਿੰਨੇ ਆ, ਆਪਾਂ ਰਾਗੀ ਢਾਡੀ ਕਥਾਕਾਰ ਸਾਡੇ ਪ੍ਰਚਾਰਕ ਜਾਂ ਸਾਡੇ ਵਿਦਵਾਨ ਲਿਖ ਕੇ ਬੋਲ ਕੇ ਲੋਕਾਂ ਨੂੰ ਦੱਸਦੇ ਆ कि सिख समाज विच किसी नाल भी जात वरण के आधार पर वितकरा नहीं हो सकता, जां जिथे असी आपदे धर्म के चंगे पक्षां दा गुण गायन करते हैं उत्थे साडा ये भी फर्ज बनता है कि जेकर साडे किसी समाज के हिस्से नूं इस गल दे करके समस्या आ रही है तां उहदी निशानदेही करिए ते उहदे इलाज वाले पासे तुरीए। गल्लां दे इलाज कीतियां ही इलाज हुंदे है, रोगां तो अखां फेर के मसले हल नहीं हुंदे। अकाल पुरख वाहिगुरू दे चरनां विच बेनती करिए कि जिथे जात वरण दी ते जिथे होर जिहड़ियां घातक गल्लां ने जिहदे नाल साडे सिख समाज दा साडे भाईचारे दा गलत अक्स बनदा, उन्हां दी सानू निशानदेही करन दी भी समर्था बख्शे ते सानू उन्हां दा इलाज करन दी भी समर्था बख्शे। सो अज लई इन्ना ही काफ़ी है। कल फिर मिलांगे। नानक नाम चढ़दी कला तेरे भाने सरबत दा भला। वाहिगुरू जी का खालसा वाहिगुरू जी की फतेह।